ਨਾਜ਼ਰੀਨ, ईरान ਦੇ ਵਿੱਚ ਖੂਨਰੇਜ਼ ਮੁਜ਼ਾਹਰੇ ਚੱਲ ਰਹੇ ਨੇ ਮਹਿੰਗਾਈ ਦੇ ਖਿਲਾਫ ਤੇ ਉਹਦੇ 'ਚ 6 ਹਲਾਕਤਾਂ ਵੀ ਹੋਈਆਂ। ਇੱਕ ਸਿਕਿਉਰਿਟੀ ਅਹਿਲਕਾਰ ਜਿਹੜਾ ਉਹ ਵੀ ਮੁਜ਼ਾਹਰਿਆਂ ਦੀ ਝੜਪਾਂ ਹੋਈਆਂ ਉਹਦੇ 'ਚ ਹਲਾਕਤ ਹੋਈ ਹੈ। ਤੇ ਇਹਦੇ ਬਾਰੇ 'ਚ ਅਮਰੀਕੀ ਸਦਰ ਡੋਨਲਡ ਟਰੰਪ ਨੇ ਵੀ ਬਿਆਨ ਦਿੱਤਾ, ਬਲਕਿ ਥ੍ਰੈਟ ਕੀਤਾ ईरान ਨੂੰ ਕਿ ਅਗਰ ਮੁਜ਼ਾਹਰੀਨ ਦੇ ਉੱਤੇ ਤਸ਼ੱਦਦ ਹੋਇਆ ਤੇ ਅਮਰੀਕਾ ਜਿਹੜਾ ਵੀ ਉਹ ਇਹਦੇ 'ਚ ਮੁਦਾਖਲਤ ਕਰੇਗਾ ਔਰ ਉਹਨੂੰ ਰੋਕੇਗਾ। ਤੇ ਇਹਦੇ ਤੇ ईरानी हुकूमत का भी रद्द-ए-अमल आया और उन्होंने कहा कि अमरीका जो उसकी मुदाखलत को किसी तरह भी बर्दाश्त नहीं किया जाएगा। तो चोई साहब वाली चलने तो चैक करने उन्होंने पूछने कि जो मुजाहरे ने इन्हों की वाकई वजह महंगाई है या दे पिछे कोई ताकत भी मौजूद हैं। चोई साहब किस तरह देख रहे हो ईरान के जोड़े मुजाहरे हो रहे हैं? मैं तो देख रहा मैं बड़ा मतलब कि एक सूरत हाल तो मैनू कोई तशवीशनाक लग रही है। वजह है कि गो कि ईरानी इस्टैबलिशमेंट ने इस तो पहले भी 2022-23 ਦੇ ਵਿੱਚ ਵੀ ਮਹਾਸਾ ਅਮੀਨੀ ਦੇ ਜਿਹੜੀ ਇੱਕ ਨੌਜਵਾਨ ਬੱਚੀ ਸੀ ਉਹ ਉਹਨਾਂ ਦੇ ਜੇਲ੍ਹ ਦੇ ਵਿੱਚ ਮਾਰੀ ਗਈ ਸੀ ਤੇ ਉਹਦੀ ਵਜ੍ਹਾ ਨਾਲ ਫਿਰ ਹੰਗਾਮੇ ਹੋਏ ਸੀ, ਲੇਕਿਨ ਹਕੂਮਤ ਨੇ ਉਹਨਾਂ ਨੂੰ ਕਾਬੂ ਪਾ ਲਿਆ ਸੀ। ਤੇ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਨਾ, ਜਿਹੜੀ ईरान ਔਰ ਇਸਰਾਈਲ ਦੀ 12 ਰੋਜ਼ ਦੀ ਜਿਹੜੀ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ईरान ਖਾਸੀ ਹੱਦ ਤੱਕ ਜਿਹੜੇ ਨਾ ਉਹਨੂੰ ਬੜਾ ਨੁਕਸਾਨ ਪਹੁੰਚਿਆ ਹੈ। ईरान ਦੀ ਮਈਸ਼ਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ईरान ਦੀ ਜਿਹੜੀ ਇੱਕ ਉਹਦੀ ਪਾਵਰ ਸੀ, ਜਿਹੜੀ ਉਹਦੀ ਅਸਕਰੀ ਪਾਵਰ ਸੀ, ਉਹਨੂੰ ਵੀ ਉਹਦਾ ਬੜਾ ਲਾਸ ਹੋਇਆ ਕਿਉਂਕਿ ਉਹਨਾਂ ਦੇ ਇਤਿਹਾਦੀ ਜਿਹੜੇ ਨੇ ਉਹ ਆਹਿਸਤਾ ਆਹਿਸਤਾ ਜਿਵੇਂ ਸ਼ਾਮ ਦੇ ਵਿੱਚ ਉਹਨਾਂ ਦੇ ਬਹੁਤ ਅਹਿਮ ਇਤਿਹਾਦੀ ਸੀ ਬਸ਼ਾਰ ਅਸਦ ਦੀ, ਉਹ ਕਲੈਪਸ ਹੋ ਗਈ, ਗੌਰਮੈਂਟ ਚਲੀ ਗਈ, ਉਹਨਾਂ ਦੀ ਜਗ੍ਹਾ ਤੇ ਦੂਸਰੀ ਗੌਰਮੈਂਟ ਆ ਗਈ ਜਿਹੜੀ ईरान ਮੁਖਾਲਫ ਗੌਰਮੈਂਟ ਹੈ। ਇਸੇ ਤਰੀਕੇ ਦੇ ਨਾਲ ਹਿਜ਼ਬੁੱਲਾ ਲੈਬਨਾਨ ਦੇ ਅੰਦਰ ਬਹੁਤ ਉਹਨਾਂ ਦੀ ਇੱਕ ਇਤਿਹਾਦੀ ਜਮਾਤ ਸੀ ਬੜੀ, ਉਹਨੂੰ ਵੀ ਬਹੁਤ ਜ਼ਕ ਪਹੁੰਚੀ, ਉਹਦੀ ਤਾਕਤ ਕਮਜ਼ੋਰ ਹੋ ਗਈ। ਇੰਝ ਯਮਨ ਦੇ ਅੰਦਰ ਵੀ ਉਹਨਾਂ ਦੀ ਤਾਕਤ ਕਮਜ਼ੋਰ ਹੋ ਰਹੀ ਹੈ, ਜਿਹੜੀ ਹੌਸੀਆਂ ਦੀ ਕੁਵਤ ਜਿਹੜੀ ਨਾ ਉਹ ਘਟ ਰਹੀ ਹੈ। ਤੇ ईरान ਦੇ ਮਾਸ਼ੀ ਮਸਾਇਲ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਉਸ ਜੰਗ ਤੋਂ ਬਾਅਦ। ਫਿਰ ਉਹਨਾਂ ਦੇ ਵਜ੍ਹਾ ਦੇ ਨਾਲ ਨਵੀਆਂ ਪਾਬੰਦੀਆਂ ਵੀ ਲੱਗੀਆਂ ਉਹਨਾਂ ਦੇ ਉੱਤੇ, ਉਹਦਾ ਦਬਾਅ ਇਕਨੋਮੀ ਦੇ ਉੱਤੇ ਬਹੁਤ ਸ਼ਦੀਦ ਆਇਆ। ਉੱਥੇ ਵਾਟਰ ਕ੍ਰਾਈਸਿਸ ਬਹੁਤ ਹੈ, ਸ਼ਹਿਰ ਤਹਿਰਾਨ ਦੇ ਵਿੱਚ ਬਹੁਤ ਜ਼ਿਆਦਾ ਸ਼ਦੀਦ ਵਾਟਰ ਕ੍ਰਾਈਸਿਸ ਹੈਗਾ, ਜ਼ੇਰੇ ਜ਼ਮੀਨ ਪਾਣੀ ਤਕਰੀਬਨ ਬਹੁਤ ਥੱਲੇ ਵੇ, ਟੈਂਕਰਾਂ ਦੇ ਜ਼ਰੀਏ ਪਾਣੀ ਸਪਲਾਈ ਹੋ ਰਿਹਾ। ਇਨਫਲੇਸ਼ਨ ਜਿਹੜੀ ਹੈ ਉਹ 42% ਤੱਕ ਚਲੀ ਗਈ, ਠੀਕ ਹੈ, ਔਰ ਉਹਨਾਂ ਦਾ ਜਿਹੜਾ 52% ਕਹਿ ਰਹੇ ਹਾਂ 52% ਤੱਕ ਲਾ ਲਓ। ਔਰ ਅਦਵਿਆਤ ਇਲਾਜ ਉਹ ਬਹੁਤ ਮਹਿੰਗਾ ਹੋ ਚੁੱਕੇ ਹੈ, ਉਹ ਦਵਾਈਆਂ ਅਵਲ ਤਾਂ ਮਿਲ ਵੀ ਨਹੀਂ ਰਹੀਆਂ ਕੁਛ, ਉਹਦੀ ਵਜ੍ਹਾ ਨਾਲ ਵੀ ਲੋਕ ਬਹੁਤ ਪਰੇਸ਼ਾਨੀ ਨੇ। ਬੇਰੁਜ਼ਗਾਰੀ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋ ਰਿਹਾ। ਜ਼ਾਹਰ ਹੈ ਕਿ ਇੱਕ ਮੁਲਕ ਐਸਾ, ਇਕਨੋਮੀ ਐਸੀ ਜਿਹਦੇ ਤੇ ਪਾਬੰਦੀਆਂ ਲੱਗੀਆਂ ਨੇ, ਫਿਰ ਨਵੀਆਂ ਪਾਬੰਦੀਆਂ, ਫਿਰ ਉਹਨਾਂ ਨੇ ਜੰਗਾਂ ਲੜੀਆਂ ਨੇ, ਹਾਲਤ ਜੰਗ ਦੇ ਵਿੱਚ ਉਹ ਚਲੇ ਆ ਰਹੇ ਨੇ ਮੁਸਲਸਲ। ਫਿਰ ईरानी आवाम ਦੇ ਅੰਦਰ ਔਰ ईरान ਦੇ ਅੰਦਰ ਜਿਹੜੀ ਰਹਿ ਰਹੀ ਹੈ ਉਹਨਾਂ ਨੂੰ ਵੀ ਇਹ ਸ਼ਿੱਦਤ ਨਾਲ ਅਹਿਸਾਸ ਵੀ ਹੋਇਆ ਕਿ ਜਿਹੜੀ ਇਹ ਲੜਾਈ ਹੈ, ਜਿਹੜੀ ਇਸਰਾਈਲ ਦੇ ਨਾਲ ਜਿਹੜੀ ਲੜਾਈ ਹੋਈ ਹੈ ਉਹਦੇ ਵਿੱਚ ਅਸੀਂ ਪ੍ਰੋਪਰ ਜਵਾਬ ਨਹੀਂ ਦੇ ਸਕੇ, ਸਾਡਾ ਨੁਕਸਾਨ ਬਹੁਤ ਹੋਇਆ। ਦੇਖੋ ਨਾ ਉਹਨਾਂ ਦੇ ਜਰਨੈਲ ਜਿਹੜੇ ਨੇ ਉਹਦਾ ਸ਼ਿਕਾਰ ਹੋ ਗਏ ਔਰ ਸਾਰੀਆਂ ਚੀਜ਼ਾਂ ਹੋ ਗਈਆਂ। ਤੇ ਉਹਦੇ ਨਾਲ ਫਿਰ ਗੈਰ ਮੁਲਕੀ ਪ੍ਰੋਪੇਗੈਂਡਾ ਜਿਹੜਾ ਤੁਸੀਂ ਗੱਲ ਕੀਤੀ ਕਿ ਕਿਆ ਬੈਰੂਨੀ ਕੁਵਤਾਂ ਹੈ ਨੇ, ਆਫ ਕੋਰਸ ਹੈ ਨੇ। ਮਤਲਬ ਕਿ ਦੇਖੋ ਅਮਰੀਕਾ ਦੇ ਪ੍ਰੈਜ਼ੀਡੈਂਟ, ਔਰ ਤੁਸੀਂ ਇਹ ਜ਼ਿਹਨ 'ਚ ਰੱਖਣਾ ਕਿ ਜਿਹੜੀ ਲੜਾਈ ਇਸਰਾਈਲ ਦੇ ਨਾਲ ਹੋਈ ਸੀ ਔਰ ਉੱਥੇ ਅਮਰੀਕਨਜ਼ ਨੇ ਉੱਥੇ ਬੰਬਾਰੀ ਵੀ ਕੀਤੀ ਸੀ ਤੇ ਉਹ ਜੰਗ ਉਸ ਵੇਲੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਅਸੀਂ ਲੈਂਡ ਫੋਰਸਿਸ ਉਤਾਰ ਕੇ ਤੇ ਇੱਕ ਰਜੀਮ ਚੇਂਜ ਕਰ ਦਿਆਂਗੇ। ਲੇਕਿਨ ਫਿਰ ਸ਼ਾਇਦ ਅਮਰੀਕਨਜ਼ ਨੇ ਜਾਂ ਉਸ ਵਕਤ ਦੀ ਸੂਰਤ ਹਾਲ ਨੂੰ ਸਾਹਮਣੇ ਰੱਖਦੇ ਹੋਏ ਆਪਣਾ ਇਹ ਪਲਾਨ ਕੈਂਸਲ ਕਰ ਦਿੱਤਾ। ਤੇ ਲਿਹਾਜ਼ਾ ਤੁਸੀਂ ਇਹ ਕਹਿ ਸਕਦੇ ਹੋ ਕਿ ਐਟ ਦੈਟ ਟਾਈਮ ਜਿਹੜੀ ਸੀ ਨਾ ਤੇ ਵਾਰ ਵਾਜ਼ ਨਾਟ ਓਵਰ, ਉਹ ਉਸ ਵਕਤ ਖਤਮ ਨਹੀਂ ਸੀ ਹੋਈ, ਉਹ ਜਾਰੀ ਸੀ। ਉਹਦਾ ਹੁਣ ਇਹ ਅਗਲਾ ਐਪੀਸੋਡ ਜਿਹੜਾ ਹੈ ਇਹ ਸਾਹਮਣੇ ਚੱਲ ਪਿਆ ਉੱਥੇ, ਕਿਉਂਕਿ ਮੈਨੂੰ ਜਿਹੜਾ ਲੱਗਦਾ ਹੈਗਾ ਕਿ ਜਿਹੜੀਆਂ ਰਜੀਮ ਚੇਂਜ ਕਰਨ ਵਾਲੀਆਂ ईरान ਤੋਂ ਬਾਹਰ ਦੀਆਂ ਕੁਵਤਾਂ ਨੇ, ਸਾਰੀਆਂ ਤਕਰੀਬਨ ਬਾਹਰ ਤੋਂ ਨੇ ਤੇ ਅੰਦਰ ਤੋਂ ਵੀ ਨੇ। ਉਹਦੇ 'ਚ ਦੋ ਟਾਈਪ ਦੀਆਂ ਕੁਵਤਾਂ ਨੇ, ਇੱਕ ਤੇ ईरानी ਨੇ, ਯਾਨੀ ਉਹ ईरानी ਜਿਹੜੇ ਇਸ ਇਨਕਲਾਬ ਦੇ ਆਇਤੁੱਲਾ ਖਮੀਨੀ ਦਾ ਜਿਹੜਾ ਇਨਕਲਾਬ ਆਇਆ ਸੀ, ਜਾਂ ਜਿਹਨੂੰ ਅਸੀਂ ਇਸਲਾਮੀ ਇਨਕਲਾਬ ਕਹਿ ਲਓ ਤੁਸੀਂ ਉਹਨੂੰ, ਉਹ ਇਨਕਲਾਬ ਆਇਆ, ਉਹਦੇ ਫੋਰਸਿਸ ਹਨ। ਯਾਨੀ ਜਿਹੜੇ ਰਜ਼ਾ ਸ਼ਾਹ ਪਹਿਲਵੀ ਦੇ ਜਿਹੜੇ ਹਮਦਰਦ ਸਨ ਉਹ ਬੈਰੂਨੇ ਮੁਲਕ ਚਲੇ ਗਏ ਤੇ ਉਹਨਾਂ ਦੀ ਜਿਹੜੀ ਸਾਬਕ ਸ਼ਾਹ ਦੀ ਬੇਗਮ ਜਿਹੜੀਆਂ ਨੇ ਉਹ ਔਰ ਉਹਨਾਂ ਦੇ ਸਾਹਿਬਜ਼ਾਦਾ ਜਿਹੜਾ ਉਹ ਇੱਕ ਸਾਹਿਬਜ਼ਾਦਾ ਤੇ ਉਹਨਾਂ ਦਾ ਫੌਤ ਹੋ ਗਿਆ ਸੀ, ਇੱਕ ਸਾਹਿਬਜ਼ਾਦੀ ਵੀ ਉਹਨਾਂ ਦੀ ਫੌਤ ਹੋ ਗਈ ਸੀ, ਦੂਸਰਾ ਸਾਹਿਬਜ਼ਾਦਾ ਉਹਨਾਂ ਦਾ ਹੈ ਵੇ। ਔਰ ਜਦੋਂ ਇਸਰਾਈਲ ਦੇ ਨਾਲ ਲੜਾਈ ਹੋ ਰਹੀ ਸੀ ਤੇ ਉਹਨਾਂ ਨੇ ਇੱਕ ਇੰਟਰਮ ਗੌਰਮੈਂਟ ਦਾ ਸੈਟਅਪ ਵੀ ਬਣਾ ਦਿੱਤਾ ਸੀ ਕਿ 100 ਡੇਜ਼ ਵਾਸਤੇ ਜਿਹੜੀ ਉਹ ਰਜ਼ਾ ਸ਼ਾਹ ਉਹਨਾਂ ਦੇ ਬੇਟੇ ਦਾ ਸਾਇਰਸ ਰਜ਼ਾ ਤੇ ਉਹਨੂੰ ਉਹਦੀ ਸਰਬਰਾਹੀ ਦੇ ਅੰਦਰ
ਇੱਕ ਇੰਟਰਮ ਗਵਰਨਮੈਂਟ ਬਣ ਜਾਏਗੀ ਤੇ ਲੇਕਿਨ ਉਹ ਕਿਉਂਕਿ ਉਹ ਨਹੀਂ ਹੋ ਸਕਿਆ ਤੇ ਇਹਦੇ ਨਾਲ ਇਹ ਮੈਂ ਦੱਸ ਰਿਹਾ ਜਿਹੜੇ ਇਰਾਨੀ ਉੱਥੋਂ ਦੀ ਜਿਹੜੀ ਹਕੂਮਤਾਂ ਨੇ ਇੱਕ ਮੁਜਾਹਿਦੀਨ ਖਲਕ ਦੇ ਨਾਮ ਦੇ ਨਾਲ ਇੱਕ ਹੈਗੀ ਹੈ ਮਸੂਦ ਰਜਵੀ ਔਰ ਮਰੀਮ ਰਜਵੀ ਇਹ ਦੋ ਨੇ ਇਹ ਵੀ ਜਿਹੜੇ ਨੇ ਕੋਈ ਫਰਾਂਸ 'ਚ ਨੇ ਕੋਈ ਇੱਧਰ ਬੈਰੂਨੇ ਮੁਲਕ 'ਚ ਨੇ ਇਹ ਵੀ ਬੜੀ ਇੱਕ ਸਟਰਗਲ ਉੱਥੇ ਅੰਦਰ ਚੱਲ ਰਹੇ ਨੇ ਲੇਕਿਨ ਇਹ ਜਲਾਵਤਨ ਲੋਕ ਨੇ ਤੇ ਇਹ ਉਹ ਲੋਕ ਨੇ ਜਾਂ ਇਹ ਉਹ ਸਿਆਸੀ ਧੜੇ ਨੇ ਜਿਹੜੇ ਇਸ ਗਵਰਨਮੈਂਟ ਦੇ ਜਾਂ ਇਸ ਰਜੀਮ ਦੇ ਖਿਲਾਫ ਨੇ ਔਰ ਇੱਥੋਂ ਨੱਸ ਗਏ ਸਨ ਬਾਹਰ ਚਲੇ ਗਏ ਬੈਰੂਨੇ ਮੁਲਕ ਚਲੇ ਗਏ ਔਰ ਉਹਦੇ ਨਾਲ ਕੁਝ ਐਲੀਮੈਂਟ ਜਿਹੜੀ ਸਾਬਕਾ ਤੂਦਾ ਪਾਰਟੀ ਹੁੰਦੀ ਸੀ ਈਰਾਨ ਦੇ ਅੰਦਰ ਬੜੀ ਇੱਕ ਜ਼ਬਰਦਸਤ ਪਾਰਟੀ ਰਹੀ ਹੈ ਉਹਨਾਂ ਦੇ ਬੰਦੇ ਵੀ ਬੈਰੂਨੇ ਮੁਲਕ ਚਲੇ ਗਏ ਨੇ ਕੋਈ ਨਾਰਵੇ 'ਚ ਕੋਈ ਸਵੀਡਨ 'ਚ ਕੋਈ ਡੈਨਮਾਰਕ 'ਚ ਯਾਨੀ ਇਰਾਨੀ ਡਾਇਸਪੋਰਾ ਜਿਹੜਾ ਮਾਡਰਨਿਟੀ ਦਾ ਹਾਮੀ ਹੈ ਜਾਂ ਇਸ ਇਨਕਲਾਬ ਦਾ ਹਾਮੀ ਹੈ ਇੱਕ ਉਹ ਬੜਾ ਵੱਡਾ ਫਰੀਕ ਦੇ ਤੌਰ ਦੇ ਉੱਤੇ ਹੈਗਾ ਤੇ ਉਹਨਾਂ ਨੂੰ ਸਪੋਰਟ ਹਾਸਲ ਹੈ ਅਮਰੀਕਨਸ ਦੀ ਯੂਰਪੀਅਨਸ ਦੀ ਔਰ ਉਹਨਾਂ ਦੀ ਹੁਣ ਦੇਖਣਾ ਹੈਗਾ ਕਿ ਕਿਆ ਇਹ ਜਿਹੜੀ ਚੀਜ਼ ਹੈ ਕਿਆ ਰਜੀਮ ਚੇਂਜ ਤੱਕ ਪਹੁੰਚ ਸਕੇਗੀ ਮੁਜ਼ਾਹਰੇ ਸ਼ਦੀਦ ਨੇ ਹਾਲਾਤ ਖਰਾਬ ਨੇ ਮੁਲਕ ਦੇ ਵਿੱਚ ਡਾਲਰ ਜਿਹੜਾ ਉਹ ਬਹੁਤ ਮਹਿੰਗਾ ਹੋ ਗਿਆ ਹੈ ਤੇ ਉਹਨਾਂ ਦਾ ਰਿਆਲ ਔਰ ਤੁਮਨ ਬਹੁਤ ਥੱਲੇ ਚਲਾ ਗਿਆ ਚੀਜ਼ਾਂ ਖਾਣ ਪੀਣ ਦੀਆਂ ਨਹੀਂ ਮਿਲ ਰਹੀਆਂ ਤੇ ਇਹਦੇ ਹੁਣ ਇਫੈਕਟਸ ਕੀ ਦੇਖ ਰਹੇ ਹੋ ਤੁਸੀਂ ਮੈਨੂੰ ਇਹ ਇਫੈਕਟ ਜਿਹੜਾ ਨਾ ਉਹਨਾਂ ਦੀ ਇਰਾਨੀ ਰਜੀਮ ਵਾਸਤੇ ਕੋਈ ਅੱਛਾ ਨਹੀਂ ਗੋ ਅਜ਼ਮ ਤੇ ਕਰ ਰਹੇ ਨੇ ਕਿ ਅਸੀਂ ਇਹਨਾਂ ਨੂੰ ਕੁਚਲ ਦੇਵਾਂਗੇ ਤੇ ਸਖਤੀ ਦੇ ਨਾਲ ਕੁਚਲਣਾ ਕਿੰਨੀ ਕੁ ਦਫਾ ਕਿਉਂਕਿ ਦੋ ਤਿੰਨ ਚੀਜ਼ਾਂ ਕੁਚਲੀਆਂ ਜਾ ਚੁੱਕੀਆਂ ਨੇ ਅਵਾਮੀ ਤੌਰ ਦੇ ਉੱਤੇ ਤੇ ਇਸ ਦਫਾ ਜਿਹੜੇ ਨੇ ਨਾ ਮੈਨੂੰ ਲੱਗ ਰਿਹਾ ਕਿ ਹਾਲਾਤ ਕਿ ਖਰਾਬੀ ਦੀ ਤਰਫ ਜਾ ਸਕਦੇ ਨੇ ਕਿ ਗੜਬੜ ਹੋ ਸਕਦੀ ਹੈ ਜ਼ਿਆਦਾ ਵੱਡੇ ਪੈਮਾਨੇ ਤੇ ਫੈਲ ਸਕਦੀ ਹੈ ਤਾਂ ਉਹ ਦੇਖਦੇ ਹਾਂ ਅੱਗਾ ਮੁਸਤਕਬਲ ਦੇ ਵਿੱਚ ਕੀ ਹੁੰਦਾ ਲੇਕਿਨ ਮੈਨੂੰ ਜਿਹੜਾ ਈਰਾਨ ਦੀ ਜਿਹੜੀ ਸਿਚੁਏਸ਼ਨ ਹੈ ਕਿਉਂਕਿ ਇਰਦ ਗਿਰਦ ਦੇ ਅੰਦਰ ਵੀ ਜਿਹੜੀ ਉਹਨਾਂ ਦੇ ਮਿਡਲ ਈਸਟ ਦੇ ਤੇ ਸੈਂਟਰਲ ਏਸ਼ੀਅਨ ਤੇ ਇੱਧਰ ਵੀ ਹਾਲਾਤ ਖਰਾਬ ਨੇ ਉਹ ਦੋਸਤ ਗਵਾ ਰਹੇ ਨੇ ਆਪਣੇ ਈਰਾਨੀਆਂ ਦੀ ਦੋਸਤ ਘਟ ਗਏ ਨੇ ਤੇ ਦੁਸ਼ਮਣ ਵੱਧ ਗਏ ਨੇ ਤੇ ਇਸ ਵਾਸਤੇ ਮੈਨੂੰ ਉਹ ਖਤਰਾਤ ਵਿੱਚ ਘਿਰੀ ਨਜ਼ਰ ਆ ਰਹੀ ਹੈ ਮੇਰਾ ਖਿਆਲ ਹੈ ਉਹ ਠੀਕ ਹੋ ਗਿਆ ਤੇ ਜੀ ਸਾਹਿਬ ਮੈਸੇਜ ਜਿਹੜਾ ਤੁਸੀਂ ਸਾਡੇ ਆਵਾਮ ਨੂੰ ਦੇਣਾ ਚਾਹ ਰਹੇ ਹੋ ਮੈਂ ਮੈਸੇਜ ਦੇਣਾ ਚਾਹਾਂਗਾ ਅੱਜ ਕੱਲ ਮਤਲਬ ਕਿ ਸਰਦੀਆਂ ਦਾ ਮੌਸਮ ਹੈ ਔਰ ਲੋਕ ਜਿਹੜੇ ਟੂਰਿਸਟ ਨੇ ਉਹ ਬਰਫ਼ਬਾਰੀ ਦੇਖਣ ਵਾਸਤੇ ਸ਼ਮਾਲੀ ਇਲਾਕਾ ਜਾਤ ਖਸੂਸਨ ਮਰੀ ਵਗੈਰਾ ਦਾ ਉਹਨਾਂ ਨੇ ਰੁਖ ਕੀਤਾ ਬੜੀ ਤਾਦਾਦ ਵਿੱਚ ਜਾ ਰਹੇ ਹੋਣਗੇ ਤੇ ਮਾਜ਼ੀ ਦੇ ਵਿੱਚ ਦੇਖਿਆ ਪਿਛਲੇ ਸਾਲ ਅਸੀਂ ਬੜੇ ਉਸ ਤੋਂ ਪਹਿਲੇ ਵੀ ਬੜੇ ਅਲਮਨਾਕ ਹਾਦਸੇ ਰੂਨਮਾ ਹੋਏ 2022 से बहुत लाखतां भी होईਆਂ ਤੇ ਉਹ ਲਿਹਾਜ਼ਾ ਮੇਰੀ ਤੇ ਇਹ ਅਪੀਲ ਹੈਗੀ ਹੈ ਕਿ ਇੱਕ ਤਾਂ ਬੜਾ ਸੋਚ ਸਮਝ ਕੇ ਜਾਓ ਟੂਰਿਜ਼ਮ ਵਾਸਤੇ ਸਰਦੀਆਂ ਔਰ ਦੂਸਰੀ ਗੱਲ ਹੈਗੀ ਕਿ ਆਪਣੇ ਕਵਾਨੀਨ ਦੀ ਪੈਰਵੀ ਕਰੋ ਇਹ ਨਹੀਂ ਕਿ ਵੀ ਹਰ ਬੰਦਾ ਇੰਨਾ ਕੁ ਚਲਾ ਜਾਏ ਕਿ ਟ੍ਰੈਫਿਕ ਜਾਮ ਹੋ ਜਾਏ ਤੁਹਾਡੇ ਪੈਟਰੋਲ ਉੱਥੇ ਖਤਮ ਹੋ ਜਾਣ ਉਹ ਚੀਜ਼ਾਂ ਨਾ ਤੁਹਾਨੂੰ ਮਿਲ ਰਹੀਆਂ ਹੁਣ ਤੇ ਇਹ ਚੀਜ਼ਾਂ ਤੋਂ ਇhtiyat ਕਰੋ ਔਰ ਖ਼ਾਸ ਤੌਰ ਦੇ 'ਤੇ ਉਹਨਾਂ ਇਲਾਕਿਆਂ ਦੇ ਵਿੱਚ ਘੱਟ ਵਿਜ਼ਿਟ ਕਰੋ ਜਿੱਥੇ ਇਨਫਰਾਸਟ੍ਰਕਚਰ ਕਮਜ਼ੋਰ ਹੈਗਾ ਬਰਫ਼ਬਾਰੀ ਜ਼ਿਆਦਾ ਹੈ ਤੇ ਉੱਥੇ ਤੁਸੀਂ ਜਾਣ ਵਾਸਤੇ ਇੱਕ ਇਸ ਤਰ੍ਹਾਂ ਇੱਕ ਕਾਫਲੇ ਦੀ ਸ਼ਕਲ 'ਚ ਨਾ ਜਾਓ ਇੱਕ ਤਰੀਕਾਕਾਰ ਦੇ ਤਹਿਤ ਕਰੋ ਔਰ ਆਪਣੀ ਹਿਫਾਜ਼ਤ ਕਰੋ ਤਾਂ ਕਿ ਕਿਸੇ ਅਲਮੀਆ ਦੇ ਉੱਤੋਂ ਮਹਿਫੂਜ਼ ਰਹਿ ਸਕੋ